ਨਵਾਜ਼ ਤੇ ਆਲੇ ਸ਼ਬਾਜ਼ ਦੇ ਮੇਨ ਪਾਵੇ ਸ਼ਬਾਜ਼ ਸ਼ਰੀਫ ਸਾਹਿਬ ਚਾਈਨਾ ਗਏ ਆ ਮੰਗਣ ਪੈਸੇ ਪੂਸੇ ਮੰਗਣ ਤੇ ਦੂਸਰਾ ਯਤੀਮ ਦੂਰੋਂ ਹੀ ਨਜ਼ਰ ਆ ਜਾਂਦਾ ਵੀ ਇਹ ਯਤੀਮ ਕਿਸ ਤਰ੍ਹਾਂ ਨਾ ਉਹ ਕਿਸ ਤਰ੍ਹਾਂ ਜਿਹੜਾ ਨਾ ਉਹ ਕਰ ਰਿਹਾ ਯਤੀਮੀ ਦਾ ਮੂੰਹ ਬਣਾ ਕੇ ਨਾ ਉਹ ਸਦਰ ਪਿਊਟਨ ਨੂੰ ਸਲਾਮ ਕਰ ਰਿਹਾ ਭੱਜ ਕੇ ਅੱਗੇ ਹੋ ਕੇ ਨਾ ਉਹ ਬੇਗੈਰਤ ਇਨਸਾਨ ਮਤਲਬ ਮੁਲਕ ਦੀ ਕੋਈ ਇੱਜ਼ਤ ਕਿਸੇ ਕਿਸਮ ਦਾ ਉਹਨਾਂ ਨੂੰ ਕੋਈ ਉਹ ਨਹੀਂ ਹੈਗਾ। ਇੱਕ ਪਾਸੋਂ ਅਮਰੀਕਾ ਨਾ ਉਹ ਜਿਵੇਂ ਰੇਲੂ ਕੱਟਾ ਹੁੰਦਾ ਨਾ ਹਰ ਪਾਸੇ ਹੀ ਹੁੰਦਾ ਇਹ ਰੇਲੂ ਕੱਟਾ ਮੁਲਕ ਆ ਹਰ ਪਾਸੇ ਹੀ ਕਦੇ ਅਮਰੀਕਾ ਨਾਲ ਤੁਰੇ ਫਿਰਦੇ ਹਾਂ ਕਦੇ ਚਾਈਨਾ ਨਾਲ ਤੁਰੇ ਫਿਰਦੇ ਹਾਂ ਕਦੇ ਅਸੀਂ ਰੂਸ ਨਾਲ ਚੱਲਣਾ ਚਾਹੁੰਦੇ ਹਾਂ ਕਦੇ ਇੰਡੀਅਨ ਪ੍ਰਾਈਮ ਮਿਨਿਸਟਰ ਦੇਖਿਆ ਲੱਖ ਮੁਖਾਲਫਤ ਦੇ ਬਾਵਜੂਦ ਅਮਰੀਕਾ ਦੀ ਇਹ ਉਹ ਅਗਲਾ ਰੂਸ ਨਾਲ ਫਿਰ ਰਿਹਾ ਚਾਈਨਾ ਨਾਲ ਅਗਲੇ ਤਾਲੁਕਾਤ ਵਧਾ ਰਹੇ ਅਸੀਂ ਉਹ ਵੀ ਅਸੀਂ ਹਰ ਪਾਸੇ ਚੱਲਣਾ ਕਿਉਂਕਿ ਅਸੀਂ ਇਹਨਾਂ ਤੋਂ ਪੈਸੇ ਲੈਣੇ ਆ ਸਾਰਿਆਂ ਤੋਂ ਭੀਖ ਸ਼ੀਖ ਮੰਗਣੀ ਆ ਸਾਡਾ ਕੰਮ ਜੋ ਇਹੀ ਆ ਬਾਕੀ ਅਸੀਂ ਕੋਈ ਕੰਮ ਕਰਨਾ ਨਹੀਂ। ਕਰਪਸ਼ਨ ਤੇ ਸ਼ਬਾਜ਼ ਸ਼ਰੀਫ ਐਵੇਂ ਖਿਤਾਬ ਦੇ ਰਿਹਾ ਸੀ ਵੀ ਜਿਵੇਂ ਇਹਨੇ ਕਰਪਸ਼ਨ ਇਹਨਾਂ ਨੇ ਮੁਕਾ ਦੇਣੀ ਆ ਵੀ ਬੰਦਾ ਪੁੱਛੇ ਤੁਸੀਂ ਉਹ ਬੰਦੇ ਆ ਜਿਹੜੇ ਕਰਪਸ਼ਨ ਦੇ ਬਾਨੀ ਆ ਕੋਈ ਦੁਨੀਆ ਦੇ ਵਿੱਚ ਕੋਈ ਬੰਦਾ ਜਹਾਜ਼ ਬਣਾਉਂਦਾ ਕੋਈ ਬੰਦਾ ਬੱਸ ਬਣਾਉਂਦਾ ਕੋਈ ਮੋਟਰਸਾਈਕਲ ਬਣਾਉਂਦਾ ਉਹਦੇ ਬਾਨੀ ਹੁੰਦੇ ਆ ਸਾਡੇ ਮੁਲਕ ਦੇ ਵਿੱਚ ਕਰਪਸ਼ਨ ਦੇ ਬਾਨੀ ਆ ਸਭ ਤੋਂ ਪਹਿਲੇ ਸਾਡੇ ਅਦਾਰੇ ਫਿਰ ਸਾਡੇ ਸਿਆਸਤਦਾਨ ਸਾਡੇ ਜਿੰਨੇ ਵੀ ਅਦਾਰੇ ਆ ਕਰਪਸ਼ਨ ਦੇ ਬਾਨੀ ਆ ਨੈਬ ਸਾਡਾ ਬਣੇ ਹੋਇਆ ਕਰਪਸ਼ਨ ਵਾਸਤੇ ਐਂਟੀ ਕਰਪਸ਼ਨ ਡਿਪਾਰਟਮੈਂਟ ਬਣੇ ਹੋਏ ਆ ਕਰਪਸ਼ਨ ਨੂੰ ਰੋਕਣ ਵਾਸਤੇ ਲੇਕਿਨ ਉਹੀ ਸਭ ਤੋਂ ਬੜੇ ਚੋਰ ਪੈਸੇ ਲੈ ਕੇ ਕੰਮ ਕਰਨੇ ਪੈਸੇ ਲੈ ਕੇ ਅਸੀਂ ਜਿਹੜਾ ਨਾ FIA ਸਾਡਾ ਬਣੇ ਆ ਜਾਓ ਪੈਸੇ ਦਿਓ ਮੁਕਾ ਕਰੋ ਤੇ ਆਪਣੀ ਜਾਨ ਛੁਡਾਇਓ ਬਸ ਕਰਪਸ਼ਨ ਦੇ ਬਾਨੀ ਜਿੰਨੇ ਵੀ ਸਾਡੇ ਅਦਾਰੇ ਸਭ ਕਰਪਸ਼ਨ ਜਿਹੜੀ ਹੈ ਨਾ ਅਵਲੀ ਮਕਸਦ ਆਲਾ ਬਸ ਇਹ ਜਿਹੜਾ ਸਾਡਾ ਨਾ ਕੰਮ ਆ ਔਰ ਅਸੀਂ ਬੜੇ ਖੁਸ਼ ਹੁੰਦੇ ਹਾਂ ਇਸ ਚੀਜ਼ 'ਤੇ ਕਿ ਅਸੀਂ ਕਰਪਸ਼ਨ ਕਰ ਰਹੇ ਹਾਂ। ਅਸੀਂ ਜਿਹੜਾ ਨਾ ਅਸੀਂ ਜਿਹੜੀ ਕਰਪਸ਼ਨ ਕਰ ਰਹੇ ਹਾਂ ਸਾਡੀ ਜਿਹੜੀ ਕਰਪਸ਼ਨ ਹੈ ਨਾ ਉਹ ਅਰੂਜ 'ਤੇ ਆ ਉਹ ਦੂਸਰਾ ਆਲੇ ਨਵਾਜ਼ ਦੀ ਕੁੜੀ ਮਰੀਮ ਨਵਾਜ਼ ਕਸ਼ਤੀ 'ਤੇ ਬੈਠੀ ਇੰਝ ਹੱਥ ਹਿਲਾ ਰਹੀ ਆ ਇੰਝ ਜਿਹੜਾ ਨਾ ਉਹ ਕੋਈ ਬੰਦਾ ਨਹੀਂ ਹੈਗਾ ਇੱਧਰ ਉੱਧਰ ਆਹੀ ਪਾਕ ਫੌਜ ਦੇ ਜਵਾਨ ਜਿਹੜੇ ਹਰ ਜਗ੍ਹਾ ਪਹੁੰਚ ਜਾਂਦੇ ਆ ਅਵਾਮੀ ਖਿਦਮਤ ਲਈ ਪਾਕ ਫੌਜ ਦੇ ਜਵਾਨਾਂ ਨੂੰ ਹੱਥ ਕਰਦੀ ਸੀ ਇੰਝ ਵੀ ਆ ਜਾਓ ਮੈਂ ਆਈ ਖੜੀ ਹਾਂ ਇੱਥੇ ਹੈ ਨਾ ਉੱਥੇ ਬਾਕੀ ਉਹ ਪੁਲਿਸ ਆਵਾਮ ਕੋਈ ਨਹੀਂ ਹੈਗੀ ਇੰਝ ਪ੍ਰੋਟੋਕੋਲ ਲੱਗੇ ਆ ਜਿਵੇਂ ਇਹ ਬਈ ਇੱਥੇ ਪਿਕਨਿਕ ਮਨਾਉਣ ਆਈ ਫਿਰਦੀ ਹੈ ਨਾ ਗਈ ਉਹ ਸਲਾਬ ਵਿੱਚ ਫਿਰਦੀ ਆ ਪ੍ਰੋਟੋਕੋਲ ਦੇਖ ਲਓ 10 ਪੁਲਿਸ ਵਾਲੇ ਅੱਗੇ 10 ਫੌਜੀ ਅੱਗੇ ਉਹ 20 30 40 ਕਮਾਂਡੋ ਅੱਗੇ ਪਿੱਛੇ ਇਹ ਚੱਲੀ ਆ ਜੀ ਮੈਡਮ ਮੈਚਿੰਗ ਕਰਕੇ ਕਾਲੀ ਜੁੱਤੀ ਤੇ ਕਾਲਾ ਸੂਟ ਪਾ ਕੇ ਇਹ ਚੱਲੀ ਆ ਉਹ ਕਰਨ ਵਿਜ਼ਿਟ ਕਰਨ ਚੱਲੀ ਆ ਵੀ ਤੇਰੇ ਵਿਜ਼ਿਟ ਦਾ ਕੋਈ ਮਕਸਦ ਕੋਈ ਕੰਮ ਲੋਕ ਤਾਂ ਉੱਥੇ ਕਹਿ ਰਹੇ ਸਾਨੂੰ ਕਦੇ ਨਾ ਰੋਟੀ ਮਿਲੀ ਆ ਨਾ ਕੋਈ ਚਾਰ ਪਾਈ ਨਾ ਖੈਮਾ ਮਤਲਬ ਉੱਥੇ ਵੀ ਤੁਸੀਂ ਇਹੋ ਜਿਹੇ ਬਦਬਖਤ ਆ ਇਹ ਲੋਕ ਇਹ ਅਦਾਰੇ ਉੱਥੇ ਵੀ ਆਪਣੇ ਜਿਹੜੇ ਆ ਨਾ ਉਹ ਮਾਮੇ ਚਾਚੇ ਫੁੱਫੀਆਂ ਦੇ ਨੂੰ ਇਕੱਠੇ ਕਰਕੇ ਬੈਠੇ ਆ ਜਿਹੜੇ ਅਸਲ ਲੋਕ ਆ ਉਹਨਾਂ ਨੂੰ ਪੁੱਛਦੇ ਹੀ ਨਹੀਂ ਉਹ ਆਪਣੀ ਮਦਦ ਆਪ ਦੇ ਤਹਿਤ ਡੁੱਬਣ ਜੋ ਮਰਜ਼ੀ ਕਰਨ ਲੇਕਿਨ ਇਹਨਾਂ ਦੇ ਮਾਮੇ ਚਾਚੇ ਫੁੱਫੀਆਂ ਦੇ ਜਿਹੜੇ ਆ ਨਾ ਉਹ ਪਹਿਲੇ ਕਸ਼ਤੀਆਂ ਚੜ੍ਹ ਜਾਂਦੇ ਆ ਪਿੱਛੋਂ ਹੀ ਲੈ ਕੇ ਆ ਜਾਂਦੇ ਵੀ ਆ ਜਾਓ ਇਮਦਾਦ ਮਿਲਣੀ ਆ ਹੁਣ ਉਹ ਤੁਹਾਨੂੰ ਲੈ ਦੇਵਾਂਗੇ ਹੱਕਦਾਰ ਬੰਦੇ ਨੂੰ ਅਸੀਂ ਦੇਣੀ ਨਹੀਂ ਹੈਗੀ ਉਹ ਦੂਸਰਾ ਪਾਕ ਫੌਜ ਦੇ ਜਵਾਨ ਬਈ ਤੁਸੀਂ ਆਵਾਮ ਦੀ ਖਿਦਮਤ ਲਈ ਤੁਸੀਂ ਟਿਕਟੋਕਾਂ ਬੜੀਆਂ ਬਣਾਉਂਦੇ ਆ ਤੁਸੀਂ ਬੜਾ ਖਿਤਾਬ ਦਿੰਦੇ ਆ ਵੀ ਅਸੀਂ ਜਿਹੜਾ ਨਾ ਪਤਾ ਨਹੀਂ ਕੌਮ ਨੂੰ ਸਿਰ 'ਤੇ ਅਸੀਂ ਚੱਕੇ ਹੋਇਆ ਉਹ ਜਵਾਨ ਇਸ ਤਰ੍ਹਾਂ ਲਾ ਰਹੇ ਆ ਬੈਨਰ ਮਰੀਮ ਨਵਾਜ਼ ਦਾ ਵੀ ਤੁਹਾਡੀ ਮਾਂ ਲੱਗਦੀ ਆ ਇਹ ਤੁਸੀਂ ਆਪਣਾ ਕੰਮ ਕਰਨ ਆਏ ਹੋ ਤੁਸੀਂ ਇਹਨਾਂ ਦੇ ਬੈਨਰ ਲਾਉਣ ਆਏ ਹੋ ਬੈਨਰਾਂ ਦੀ ਤਸ਼ਹੀਰ ਕਰਨ ਆਏ ਹੋ ਤੁਹਾਡਾ ਕੰਮ ਇਹ ਨਹੀਂ ਹੈਗਾ
ਤੁਹਾਡਾ ਕੰਮ ਅਗਰ ਤੁਸੀਂ ਆਏ ਤਾਂ ਆਪਣਾ ਕੰਮ ਕਰੋ। ਤੁਹਾਡੇ ਇਹ ਕੰਮ ਦੇ ਵਿੱਚ ਇਹ ਸ਼ਾਮਲ ਨਹੀਂ ਤੁਸੀਂ ਇਹਨਾਂ 'ਤੇ ਪੈਨਾਫਲੈਕਸ ਲਾਉਣੇ ਆ ਚੜ੍ਹ ਕੇ ਦੀਵਾਰਾਂ 'ਤੇ। ਇਹ ਗੱਲ ਫੌਜ ਨੂੰ ਨਾ ਪੁੱਛੀ ਜਾਵੇ। ਇਹ ਮੁਲਕ ਦਾ ਸਭ ਤੋਂ ਬੜਾ ਮਸਲਾ ਇਹ ਵੀ ਹੈ ਨਾ ਕਿ ਫੌਜ ਨੂੰ ਇਹ ਗੱਲ ਨਾ ਪੁੱਛੀ ਜਾਵੇ। ਉਹ ਜਿਹੜਾ ਕੰਮ ਕਰਦੇ ਆ, ਜੋ ਕਰਦੇ ਹੋ ਬਿਲਕੁਲ ਠੀਕ ਆ, ਉਹ ਗਲਤ ਨਹੀਂ ਹੈਗਾ, ਪੁੱਛਣ ਵਾਲਾ ਗਲਤ ਆ। ਉਹ ਵੀ ਉਹ ਜਿਹੜੇ ਜਵਾਨ ਚੜ੍ਹ ਕੇ ਲਾਉਣ ਲੱਗੇ ਉੱਥੇ ਬੈਨਰ, ਉਹ ਕਿਹੜੇ ਖਾਤੇ 'ਚ ਲਾਉਣ ਲੱਗੇ ਉੱਥੇ? ਉਹ ਸਲਾਬ ਜ਼ਦਗਾਨ ਦੀ ਮਦਦ ਲਈ ਗਏ ਹੋਏ ਜਾਂ ਇਹਨਾਂ ਦੀ ਤਸ਼ਹੀਰ ਲਈ ਗਏ ਹੋਏ ਆ ਆਲੇ ਨਵਾਜ਼ ਦੀ? ਸਾਨੂੰ ਮਤਲਬ ਹਰ ਜਗ੍ਹਾ ਜ਼ਲੀਲ। ਦੂਸਰਾ ਸਾਡਾ ਉਹ ਜਵਾਨ ਜਿਹੜਾ ਸ਼ਬਾਜ਼ ਸ਼ਰੀਫ ਗਿਆ ਫਿਰਦਾ ਚਾਈਨਾ, ਲੋਕ ਮੁਲਕ ਅੱਧਾ ਡੁੱਬ ਗਿਆ, ਇਹ ਜਵਾਨ ਨੂੰ ਦੌਰਿਆਂ ਦੀ ਪਈ ਹੋਈ ਆ। ਹਰ ਜਗ੍ਹਾ ਜੀ ਪਾਕ ਫੌਜ ਪਹੁੰਚ ਜਾਂਦੀ ਹੈ। ਲੋਕ ਕਹਿੰਦੇ ਜੀ ਪਾਕ ਫੌਜ ਬਈ ਪਾਕ ਫੌਜ ਪਹੁੰਚ ਜਾਂਦੀ ਹੈ ਤਾਂ ਉਹ ਆਪਣਾ ਕੰਮ ਕਰੇ। ਅਦਾਰਿਆਂ ਨੇ ਸਾਨੂੰ ਮਤਲਬ ਹਰ ਜਗ੍ਹਾ ਲੁੱਟਿਆ, ਹਰ ਜਗ੍ਹਾ ਅਦਾਰਿਆਂ ਨੇ ਸਾਨੂੰ ਜ਼ਲੀਲ ਕੀਤਾ ਇਸ ਮੁਲਕ ਨੂੰ। ਲੇਕਿਨ ਆਵਾਮ ਇਹਨਾਂ ਤੋਂ ਕੁਛ ਨਹੀਂ ਪੁੱਛ ਸਕਦੀ। ਆਵਾਮ ਜਿਹੜੀ ਹੈ ਨਾ, ਉਹ ਇਹਨਾਂ ਨੂੰ ਉਹ ਕੁਛ ਨਹੀਂ ਪੁੱਛ ਸਕਦੀ ਵੀ ਤੁਸੀਂ ਕਰਦੇ ਕੀ ਆ। ਕੋਈ ਕੰਮ ਨਹੀਂ ਇਹਨਾਂ ਦਾ। ਲੋਕ ਬਾਕੀ ਮੁਲਕਾਂ ਦੇ ਵਿੱਚ ਜਿਹੜਾ ਨਾ ਪੂਰਾ ਸਾਲ ਪਲੈਨਿੰਗ ਕੰਮ ਹੁੰਦਾ ਰਹਿੰਦਾ ਇੱਕ ਚੀਜ਼ 'ਤੇ, ਇੱਕ ਆਫਤ ਦਾ ਉਹਨਾਂ ਨੂੰ ਪਤਾ ਹੁੰਦਾ ਕਿ ਆਉਣੀ ਆ। ਅਤੇ ਇਹ ਸਾਡੇ ਮੁਲਕ ਆ, ਪਿੱਟਦੇ ਰਹੋ, ਰੋਂਦੇ ਰਹੋ। ਇਹਨਾਂ ਨੇ ਰੋਂਦੇ ਰਹੋ, ਪਿੱਟਦੇ ਰਹੋ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ। ਇਹ ਅਦਾਰੇ ਜਿਹੜੇ ਨਾ ਪੂਰਾ ਸਾਲ ਤਨਖਾਹਾਂ ਲੈਂਦੇ ਰਹਿੰਦੇ ਆ ਬਹਿ ਕੇ, ਔਰ ਕੰਮ ਐਂਡ 'ਤੇ ਜੀ ਉਹ ਸਲਾਬ ਆ ਗਿਆ। ਵੀ ਸਲਾਬ ਆ ਗਿਆ, ਤੁਹਾਡੀ ਨਾਅਹਲੀ ਦੀ ਵਜ੍ਹਾ ਨਾਲ ਆ ਗਿਆ। ਆਵਾਮ ਡੁੱਬੇ, ਆਵਾਮ ਮਰੇ ਹਰ ਪਾਸੇ। ਉੱਧਰੋਂ ਕਰਪਸ਼ਨ 'ਚ ਤੁਸੀਂ ਮਾਰੋ ਆਵਾਮ ਨੂੰ, ਉੱਧਰੋਂ ਲੁੱਟੋ ਆਵਾਮ ਨੂੰ ਤੁਸੀਂ। ਅਸੀਂ ਹਰ ਚੀਜ਼, ਇੱਕ ਟਾਫੀ ਵੀ ਲੈਣੀ ਹੈ 1 ਰੁਪਏ ਦੀ, ਉਹਦੇ 'ਤੇ ਵੀ ਅਸੀਂ 20-30 ਪੈਸੇ ਟੈਕਸ ਦੇਣਾ। ਅਤੇ ਤੁਸੀਂ ਜਿਹੜਾ ਨਾ ਯਾਸ਼ੀਆਂ ਕਰੋ, ਤੁਹਾਡੀਆਂ ਯਾਸ਼ੀਆਂ ਨਹੀਂ ਮੁੱਕਦੀਆਂ। ਸਾਡੀਆਂ ਏਜੰਸੀਆਂ ਹੁਣ ਉੱਥੇ ਇਹ ਸਾਡੀਆਂ ਜਿਹੜੀਆਂ ਨਾ ਅਯਾਸ਼ੀਆਂ ਨਹੀਂ ਮੁੱਕਦੀਆਂ ਹੈਗੀਆਂ। ਸਾਡੇ ਜਿੰਨੇ ਹੁਕਮਰਾਨ ਆ, ਕਦੇ ਨਾ ਇਹਨਾਂ ਨੇ डैम के बारे सोचा नहीं। कल उज़मा बुखारी साहबा फरमा रही थी हम एक साथ 80 डैमों पे हम काम शुरू कर देंगे। बई औकात थोड़ी इन्नी का तुसी किधरे बंद नहीं बना सकते। थोड़े बने हुए बंद जड़े हैं ना, वो पहले ही रेले ते टुट जाते हैं तो खबर आ जाती है फलानी बस्ती डूब गई। पहले ही रेले ते थोड़ी फलानी बस्ती डुब जाती है तो तुसी 80-80 डैम बनाने आ। बई डैम का मतलब की हुंदा है पता? उज़मा बुखारी नूं जिहड़ी वो खड़ी हुंदी आ बड़ी मशहूर, जिहड़ी पहले जरदारी दे नाल सी, पहले जिहड़ी जरदारी दे नाल सी, फिर वो हुण जी वो मां उहदी बन गई मरीम नवाज उहदे नाल आ। मेरा भाई ये इस्लामाबाद वाले दी अक्खां खुल्लण ते नहीं हैगी। ਇਹ ਇਸਲਾਮਾਬਾਦ ਵਾਲਿਆਂ ਦੀ ਤਾਂ ਅੱਖਾਂ ਖੁੱਲ੍ਹਣੀਆਂ ਹੀ ਨਹੀਂ ਹੈਗੀਆਂ। ਉੱਥੇ ਤਾਂ ਜ਼ਿੰਦਗੀ ਹੋਰ ਆ। ਜਿਹੜੇ ਸਾਡੇ ਇਲਾਕੇ ਆ, ਅਸੀਂ ਤਾਂ ਤੀਸਰੇ ਦਰਜੇ ਦੀ ਜਹੰਨਮ 'ਚ ਆ। ਅਸੀਂ ਤੀਸਰੇ ਦਰਜੇ ਦੀ ਜਹੰਨਮ ਵਿੱਚ ਆ, ਉਹ ਤਾਂ ਜੰਨਤ ਵਿੱਚ ਰਹਿ ਰਹੇ ਹੋ। ਅਤੇ ਉਹਨਾਂ ਨੂੰ ਸਾਡੀ ਤਕਲੀਫ ਦਾ ਜਾਂ ਇਹਨਾਂ ਚੀਜ਼ਾਂ ਦਾ ਕਿਆ ਉਹਨਾਂ ਨੂੰ ਮਤਲਬ ਹੀ ਨਹੀਂ। ਉਹਨਾਂ ਨੂੰ ਆਪਣੀ ਯਾਸ਼ੀ ਨਾਲ ਮਤਲਬ ਆ। ਉਹਨਾਂ ਦੀਆਂ ਅੱਖਾਂ ਥੋੜ੍ਹੀ ਖੁੱਲ੍ਹਣੀਆਂ। ਇਹ ਤਾਂ ਆਵਾਮ ਦੀਆਂ ਅੱਖਾਂ ਖੁੱਲ੍ਹਣ। ਆਵਾਮ ਇਹਨਾਂ ਨੂੰ ਜਗ੍ਹਾ ਜਿਹੜੀ ਹੈ ਨਾ ਫੜ ਕੇ ਇਹਨਾਂ ਦੇ ਨੱਕ ਪਾਣੀਆਂ 'ਚ ਡੁਬੋਵੇ, ਫਿਰ ਜਾ ਕੇ ਸ਼ਾਇਦ ਜਿਹੜਾ ਕੋਈ ਗੈਰਤਮੰਦ ਬੰਦਾ ਹੋਇਆ ਉਹ ਹੋ ਸਕਦਾ ਗੈਰਤ 'ਚ ਮਰ ਜਾਵੇ ਵੀ ਮੇਰੇ ਨਾਲ ਆਹ ਕੁਛ ਹੋਇਆ। ਅਤੇ ਬਾਕੀ ਤਾਂ ਇਹ ਸਭ ਨਸਲੀ ਬਗੈਰਤ ਆ। ਇਹ ਜਿੰਨੇ ਸਾਡੇ 22ਵੇਂ 23ਵੇਂ ਗ੍ਰੇਡ ਦੇ ਅਫਸਰ, ਸਭ ਨਸਲੀ ਬਗੈਰਤ, 1 ਨੰਬਰ ਬਗੈਰਤ ਇਹਨਾਂ ਨੂੰ ਕਿਹਾ ਜਾ ਸਕਦਾ।
ਜਿਹਦੀ ਕੋਈ ਕਾਪੀ ਨਹੀਂ ਦੁਨੀਆ ਦੇ ਵਿੱਚ। ਇਹ ਇੱਕ ਨੰਬਰ ਬਗੈਰ ਤਾਂ ਦੁਨੀਆ ਦੇ ਵਿੱਚ ਹੁੰਦੀਆਂ ਨਾ। ਸਾਡੇ ਮੁਲਕ ਦੇ ਵਿੱਚ ਤਾਂ ਨਾ ਮਾਸ਼ਾਅੱਲਾ ਵੀ ਇੱਕ ਨੰਬਰ ਤੋਂ ਲੈ ਕੇ 100 ਨੰਬਰ ਤੱਕ ਚੀਜ਼ਾਂ ਬਣਦੀਆਂ ਨਾ, ਕਿ ਆਹ ਇੱਕ ਨੰਬਰ ਚੀਜ਼ ਆ, ਦੋ ਨੰਬਰ ਆ, 3 4 5 6 7 8, ਇੱਕ ਦਾ ਤਾਂ ਪਤਾ ਹੀ ਨਹੀਂ ਹੁੰਦਾ ਵੀ ਹੈ ਵੀ ਸਹੀ ਕਿ ਨਹੀਂ। ਦੂਸਰੇ ਮੁਲਕਾਂ ਦੇ ਵਿੱਚ ਇੱਕ ਦੋ ਨੰਬਰ ਬਸ, ਬਈ ਆਹ ਇੱਕ ਨੰਬਰ ਚੀਜ਼ ਆ, ਦੋ ਨੰਬਰ ਆ, ਤੁਹਾਡੀ ਚੋਇਸ ਆ, ਜਿਹੜੀ ਤੁਸੀਂ ਮਰਜ਼ੀ ਲੈ ਲਓ। ਸਾਡੇ ਮੁਲਕ ਦੇ ਵਿੱਚ 100 ਨੰਬਰ ਤੱਕ ਚੀਜ਼ਾਂ, ਅਤੇ ਉਹਦੇ ਵਿੱਚ ਜਿਹੜੇ ਸਭ ਤੋਂ ਪਹਿਲਾ ਨੰਬਰ ਆ ਜਾਂਦਾ ਨਾ, ਉਹ ਸਾਡੇ ਇਹਨਾਂ ਦਾ ਆ ਜਾਂਦਾ। ਸਾਡੇ ਜਿਹੜੇ ਨਵਾਬ ਆ ਨਾ, ਸਿਆਸਤਦਾਨ, ਅਤੇ ਸਾਡੇ ਅਫੀਸਰ 22ਵੇਂ ਗ੍ਰੇਡ ਦੇ 23ਵੇਂ ਗ੍ਰੇਡ ਵਾਲੇ ਜਿਹੜੇ ਅਫੀਸਰ ਆ ਨਾ ਸਾਡੇ, ਇਹਨਾਂ ਦਾ ਪਹਿਲਾ ਨੰਬਰ ਹੈ। ਇਹਨਾਂ ਦੀ ਕੋਈ ਕਾਪੀ ਨਹੀਂ ਹੈਗੀ ਪੂਰੀ ਦੁਨੀਆ 'ਚ। ਇਹ ਬਗੈਰ ਨਸਲੀ ਅਤੇ ਅਸਲੀ ਬਗੈਰਤ ਆਏ, ਇਹ ਉਹ ਲੋਕ ਆ। ਇਹਨਾਂ ਨੂੰ ਨਾ ਸ਼ਰਮ, ਨਾ ਹਯਾ, ਨਾ ਇਸਲਾਮ, ਨਾ ਇਹਨਾਂ ਦਾ ਦੂਰ ਦੂਰ ਤੱਕ ਕੋਈ ਤਲਕ। ਆਇਤਾਂ ਕੁਰਾਨ ਦੀਆਂ ਪੜ੍ਹ ਕੇ ਇਸ ਤਰ੍ਹਾਂ ਮਿਸਾਲਾਂ ਦੇਣਗੇ ਵੀ ਇਹ ਜਿਵੇਂ ਇਹ ਚੱਕੀ ਖੜੇ ਆ ਸਾਨੂੰ। ਇਹਨਾਂ ਨੇ ਸਾਨੂੰ ਜਿਹੜਾ ਨਾ ਬਚਾਇਆ ਹੋਇਆ, ਇਹਨਾਂ ਨੇ ਸਾਨੂੰ ਇਹਨਾਂ ਨੇ ਪਤਾ ਨਹੀਂ ਅਸੀਂ ਬਰਬਾਦ ਹੋ ਜਾਣਾ ਸੀ। ਅਸੀਂ ਹੁਣ ਤੱਕ ਸਾਡੇ 'ਤੇ ਇੰਡੀਆ ਨੇ ਕਬਜ਼ਾ ਕਰ ਜਾਣਾ ਤਾਂ ਹੁਣ ਤੱਕ ਅਸੀਂ ਜਿਹੜਾ ਨਾ ਉਹ ਪਤਾ ਨਹੀਂ ਕਿੱਥੇ ਫੌਤ ਹੋ ਜਾਣਾ ਤਾਂ। ਇਹਨਾਂ ਨੇ ਸਾਨੂੰ ਬਚਾਇਆ ਆ। ਇਹ ਆਸਾਨ ਸਾਡੇ 'ਤੇ ਇਹ ਕਰਦੇ ਬਸ, ਬਾਕੀ ਕੋਈ ਮਸਲਾ ਨਹੀਂ। ਬਾਕੀ ਸਾਡਾ ਮੁਲਕ ਜਿਹੜਾ ਨਾ ਉਹ ਇਸ ਕਾਬਲ ਹੈ ਹੀ नहीं। जगह जगह वो अलीम खान अपनियाँ दस रहा जी, मैंने रूडा को अरबों रुपए दी है, ये रूडा के अंडर आ रही है, ये फलानी के अंडर जा रही है। भाई जिहदे अंडर भी आ रही है, तू वज़ीर आ, तू सड़कें बनाने तो दस रहे हैं भी लोड इतना पड़ेगा सड़क पे तो सड़क ख़राब हो जाएगी, इसलिए हम सड़कों पे वो अब ज़्यादा लोड वाली गाड़ियाँ नहीं चलने देंगे, उनके चलान करेंगे, उनका ये करेंगे। भाई ये भी तो दस ना सानू, ਜਿਹੜੀਆਂ तू गैर कानूनी या कलोनियाँ छिक दिंदा, ਫੜ ਕੇ ਅਰਬਾਂ ਰੁਪਏ ਇਕੱਠਾ ਕਰ ਲੈਂਦਾ। ਉਧਰੋਂ ਤੂੰ ਆਪਣੀ ਤਨਖਾਹ 2 ਲੱਖ ਲੈ ਕੇ ਤੇ ਉਹ ਤੂੰ ਗਰੀਬਾਂ 'ਚ ਵੰਡ ਦਿੰਦਾ, ਅਤੇ ਇੱਧਰੋਂ 2 ਅਰਬ ਰੁਪਏ ਨੂੰ ਤੂੰ ਪੇਲ ਜਾਂਦਾ। ਉਹ ਤੂੰ ਪਤਾ ਹੀ ਨਹੀਂ ਲੱਗਣ ਦਿੰਦਾ ਕਿਸੇ ਨੂੰ ਹੈ। ਉਹ ਤੂੰ ਸਾਡੇ 'ਤੇ ਅਹਿਸਾਨ ਕੀਤੇ ਹੋਇਆ। ਹੁਣ ਤੇਰੇ ਉਹ 2 ਅਰਬ ਦੀ ਵਜ੍ਹਾ ਨਾਲ ਜਿਹੜੇ ਜਿੰਨੇ ਲੋਕ ਜ਼ਲੀਲ ਹੋਏ ਆ, ਜਿੰਨੇ ਲੋਕਾਂ ਦਾ ਪੈਸਾ ਬਰਬਾਦ ਹੋਇਆ, ਜਿੰਨੇ ਲਾਹੌਰੀ ਜ਼ਲੀਲ ਹੋਏ ਆ, ਉਹ ਤੇਰੀ ਵਜ੍ਹਾ ਨਾਲ ਹੋਏ ਆ ਨਾ। ਉਹਦਾ ਜ਼ਿਕਰ ਨਹੀਂ ਕਰਨਗੇ ਕਿਉਂਕਿ ਉਹ ਇਹਨਾਂ ਦਾ ਕੰਮ ਨਹੀਂ ਹੈਗਾ। ऐसे को खबीस आए, मतलब हर पासों सानू चक्कर देना, हर पासों झूठ, और फिर इबादत कहेंगे भी असी इबादत कर रहे हैं। ये इबादत भाई तुसी इस जड़ा ID कार्ड आ बनाए ना तुसी ज़ाती अपना पाकिस्तानी, ਇਹਦੇ ਤੇ ਤੁਹਾਡੀ इबादत कबूल हो सकती है, अल्लाह कोल नहीं हुंदी हैगी। ऐसे ऐसे खबीस मुकाबले करते हैं जी। असी इंडिया, हमने इंडिया से जंग जीत ली, असी फील्ड मार्शल बन गए, हुण असी बन गए जहाज़ बन गए हैं। तो काम आह देख लो, आह काम हुंदा अगले ने थोड़े दिन ना कोई बंब चलाया, ना लैन ना देन। अपने डैम उन्होंने बनाया सी, उत्थे घट तो घट नुकसान होया। उन्होंने को पानी भी साढ़े कोल फालतू जद मर्जी चाहन छड्ड देन, आओ डुब्बे पे आओ आओ लो जी, आ जद मर्जी वो पानी छड्ड देन साढ़े ते बस। आ साडी आही जंग आ भी असी सारे सियासतदान भज्जे फिरदे हैं तस्वीरां खिच्चण नूं, सारी फौज तस्वीरां खिच्चण नूं भज्जी फिरदी आ, सारे इदारे पुलिस हर इदारा जिहड़ा ना तस्वीरां खिच्चण नूं टिकटॉक बनाउण नूं भज्जिया फिरदा। ठीक आ, ते हुण होश ही कोई नहीं उन्हां नूं भी असी इंडिया नाल जंग करनी थी। उन्होंने अगले ने 4 महीने 5 की प्लैनिंग करके पानी छड्डिया। उन्होंने भी कसूर नहीं, उन्होंने पानी छड्डना था क्योंकि जब डैम उन्होंने फुल हो जाने, उन्होंने थोड़ी वो करना वा अपना नुकसान, उन्होंने थोड़ी करना। ये वो पाकिस्तानी थोड़ी आ भी ये अपना नुकसान करके बड़ा हुब्बल वतनी का मुजाहरा करूँगे। उन्होंने अपने लोग बचाने नहीं, वो पाकिस्तानी थोड़े आ। पाकिस्तानी जिन्होंने अज तक कोई डैम नहीं बना सके। अगर सीजनल पानी आता भी है किसी दरिया के, थोड़े को इन्नी कैपेसिटी होनी चाहिए कि तुम उन्होंने तो रोक सको। तुम वो वास्ते डैम बना लो, जो सीजनल पानी साल 2 साल बाद जद भी आ जाए जद भी पानी आ जाए, तुम उन्होंने स्टोर करने जोगी कैपेसिटी तो रखो ना।
ਲੇਕਿਨ ਨਹੀਂ, ਅਸੀਂ ਪੈਸੇ ਇਕੱਠੇ ਕਰਨੇ ਆ, ਹਰ ਬੈਂਕ, ਹਰ ਮੋਬਾਈਲ ਟੂਨ ਦੇ ਉੱਤੇ ਅਸੀਂ ਇਹ ਚਲਵਾਉਣਾ ਜੀ ਵਜ਼ੀਰ ਆਜ਼ਮ ਦੇ ਤੁਸੀਂ ਉਹਦੇ ਵਿੱਚ ਭਾਸ਼ਾ ਡੈਮ ਦੇ ਵਿੱਚ ਅਤੇ ਕਾਲਾ ਬਾਗ ਡੈਮ ਦੇ ਵਿੱਚ ਤੁਸੀਂ ਫੰਡ ਜਮ੍ਹਾਂ ਕਰਾਓ, 1 ਰੁਪਈਆ ਵੀ ਡੋਨੇਟ ਕਰੋ ਅਤੇ ਹੋ ਜਾਊਗਾ ਇਹ ਅਤੇ ਉਹ ਪੈਸੇ ਇਕੱਠੇ ਕਰਕੇ ਉਹਦਾ ਨਾ ਕੋਈ ਆਡਿਟ, ਨਾ ਕੋਈ ਹਿਸਾਬ, ਨਾ ਕੋਈ ਏਜੰਸੀ ਜਿਹੜੀ ਉਹਦੀ ਰਿਪੋਰਟ ਦਿੰਦੀ ਆ, ਅਤੇ ਉਹ ਪੈਸੇ ਲੈ ਦੇ ਕੇ ਪੀ ਗਏ ਆ। ਉਹ ਜੀ ਡੈਮ ਬਣਾਉਣ ਚੱਲੇ ਆ, ਇਹ ਚੰਦੇ ਇਕੱਠੇ ਕਰਕੇ ਡੈਮ ਬਣਨੇ ਆ। ਇਹਨਾਂ ਨੂੰ ਇੰਨੀ ਅਕਲ ਕੋਈ ਨਹੀਂ ਬਈ ਚੰਦਿਆਂ ਨਾਲ ਇਹੋ ਜਿਹੇ ਕੰਮ ਨਹੀਂ ਹੁੰਦੇ ਹੈਗੇ ਜਿਹੜੇ ਤੁਸੀਂ ਚੰਦੇ ਮੰਗ ਇਕੱਠੇ ਕਰਦੇ ਆ। ਇਹ ਕੰਮ ਹੁੰਦੇ ਆ ਤੁਹਾਡੇ ਜਿਹੜੇ ਆ ਤੁਸੀਂ ਸੜਕਾਂ ਬਣਾਉਂਦੇ ਆ ਨਾ, ਇਹ ਸਾਨੂੰ ਨਾ ਦਿਓ, 2-4 ਸਾਲ 5 ਸਾਲ ਸੜਕਾਂ ਲੇਟ ਇਸ ਮੁਲਕ 'ਚ ਹੋ ਜਾਊਗੀਆਂ ਨਾ, ਇਹ ਮੁਲਕ ਨਹੀਂ ਬਰਬਾਦ ਹੋ ਜਾਣਾ। ਇਹ ਜਿਹੜੇ ਸੜਕਾਂ 'ਤੇ ਅਰਬਾਂ ਰੁਪਏ ਲਾਉਂਦੇ ਆ ਉੱਧਰ ਲਾਓ। ਇਹ ਸੜਕਾਂ 'ਤੇ ਤੁਸੀਂ ਅਰਬਾਂ ਰੁਪਏ ਲਾ ਵੀ ਦਿੰਦੇ ਆ ਤਾਂ ਉਹਦਾ ਫਾਇਦਾ ਉਹ ਸਲਾਬ ਸਾਰੀਆਂ ਰੁੜੀਆਂ ਪਈਆਂ, ਉਹ ਤੁਹਾਡੇ ਪੈਸੇ ਫਿਰ ਜ਼ਾਇਆ ਹੋ ਗਏ। ਉਹੀ ਤੁਸੀਂ ਅਗਰ ਡੈਮ ਬਣਾ ਲੈਂਦੇ ਤਾਂ ਕਿੱਡੀ ਚੰਗੀ ਗੱਲ ਸੀ। ਉਹੀ ਡੈਮ ਬਣਾ ਕੇ ਤੁਸੀਂ ਕਮ ਅਜ਼ ਕਮ ਇਹ ਸੜਕਾਂ ਦੁਬਾਰਾ ਬਣੀਆਂ ਤੇ ਕੋਈ 5-7 ਸਾਲ 10 ਸਾਲ ਨਿਕਲਦੇ ਤਾਂ ਸਹੀ। ਵੈਸੇ ਤਾਂ ਪਾਕਿਸਤਾਨ ਸੜਕ ਦੇ ਜਾਂ ਕਿਸੇ ਵੀ ਬਿਲਡਿੰਗ ਦੇ, ਸਰਕਾਰੀ ਬਿਲਡਿੰਗ ਦੇ 10 ਸਾਲ ਬੜੇ ਔਖੇ ਹੁੰਦੇ ਆ, ਕਿਉਂਕਿ ਜਿਹੜੇ ਸਾਡੇ ਸਿਆਸਤਦਾਨ ਹਜ਼ਰਾਤ ਇਹ ਇਦਾਰੇ, ਇਹਨਾਂ ਦੇ ਜਿਹੜੇ ਪਰਸੈਂਟੇਜਾਂ ਵਾ ਉਹ ਜਦੋਂ ਤੱਕ ਖ਼ਤਮ ਨਹੀਂ ਹੋਣੀਆਂ ਉਸ ਟਾਈਮ ਤੱਕ ਇਹ ਨਹੀਂ ਹੋਣਾ। ਮੈਨੂੰ ਤਾਂ ਇਹ ਆਉਂਦਾ ਵੀ ਸਾਰਾ ਮਲਬਾ ਠੇਕੇਦਾਰ 'ਤੇ ਪਾ ਦਿੰਦੇ ਆ। ਵੀ ਠੇਕੇਦਾਰ ਦਾ ਕੀ ਕਸੂਰ? ਠੇਕੇਦਾਰ ਦੀ ਜ਼ਰੂਰਤ ਹੀ ਨਹੀਂ ਉਹ ਕੰਮ ਗਲਤ ਕਰੇ। ਕੈਲਕੂਲੇਸ਼ਨ ਦੇ ਮੁਤਾਬਕ, ਪਾਕਿਸਤਾਨ ਦੀ ਕੈਲਕੂਲੇਸ਼ਨ ਦੇ ਮੁਤਾਬਕ ਨਾ, ਠੇਕੇਦਾਰ ਅਗਰ 1 ਨੰਬਰ ਕੰਮ ਕਰੇ ਨਾ ਉਹਨੂੰ 2 ਨੰਬਰ ਤੋਂ ਜ਼ਿਆਦਾ ਪੈਸੇ ਬਚਦੇ ਆ। ਮੈਂ ਇੱਕ ਅਦਾਰੇ ਨਾਲ ਕੰਮ ਕਰਕੇ ਉੱਥੇ ਮੈਂ ਉਹਨਾਂ ਨੂੰ ਬਕਾਇਦਾ ਕੈਲਕੂਲੇਟ ਕਰਕੇ ਦੱਸਿਆ ਵੀ ਅਗਰ ਮੈਂ ਤੁਹਾਨੂੰ ਕਰਪਸ਼ਨ ਦੇ ਤੁਹਾਨੂੰ ਪੈਸੇ ਵੈਸੇ ਨਾ ਦੇਵਾਂ ਨਾ ਅਤੇ ਮੈਂ ਜ਼ਿਆਦਾ ਪੈਸੇ ਕਮਾ ਸਕਦਾ ਔਰ ਕੰਮ ਵੀ ਮੈਂ 1 ਨੰਬਰ ਕਰ ਸਕਦਾ। ਅਗਰ ਤੁਸੀਂ ਮੇਰੇ ਤੋਂ ਪੈਸੇ ਨਾ ਲਓ ਨਾ, ਮੈਂ 1 ਨੰਬਰ ਮੇਰੇ ਤੋਂ ਕੰਮ ਕਰਵਾਓ, ਡੰਡਾ ਦੇ ਕੇ ਮੈਨੂੰ ਕਹੋ ਵੀ 1 ਨੰਬਰ ਕੰਮ, 2 ਨੰਬਰ ਕੰਮ ਚਾਹੀਦਾ ਹੀ ਨਹੀਂ ਸਾਨੂੰ, ਅਤੇ ਫਿਰ ਜਿਹੜਾ ਨਾ ਮੈਨੂੰ ਪੈਸੇ ਜ਼ਿਆਦਾ ਬਚਦੇ ਆ। ਬਜਾਏ ਕਿ ਮੈਂ ਤੁਹਾਨੂੰ ਪੈਸੇ ਵੀ ਦੇਵਾਂ, ਕੰਮ ਵੀ 2 ਨੰਬਰ ਕਰਦਾ, ਡਰ ਵੀ ਹਰ ਟਾਈਮ ਮੈਨੂੰ ਲੱਗਿਆ ਰਹਿਣਾ ਅਤੇ ਮੈਨੂੰ ਪੈਸੇ ਵੀ ਘੱਟ ਬਚਦੇ ਆ। ਫਰਜ਼ ਕੀਤਾ ਜਿੱਥੇ ਮੈਨੂੰ 10% ਬਚ ਰਿਹਾ ਸੀ ਨਾ, ਅਤੇ ਅਗਰ ਮੈਂ 1 ਨੰਬਰ ਕੰਮ ਕਰਦਾ ਤਾਂ ਮੈਨੂੰ 15-18% ਪੈਸੇ ਬਚਦੇ ਆ 1 ਨੰਬਰ ਕੰਮ ਕਰਕੇ। ਔਰ ਮੈਨੂੰ ਖਤਰਾ ਵੀ ਕਿਸੇ ਦਾ ਨਹੀਂ, ਜਿਹੜਾ ਮਰਜ਼ੀ ਕੋਈ ਆ ਕੇ ਟੈਸਟ ਕਰੇ, ਕੋਈ ਵਜ਼ੀਰ ਆਜ਼ਮ, ਕੋਈ ਜਿਹੜਾ ਮਰਜ਼ੀ ਬੰਦਾ ਆ ਕੇ ਕੰਮ ਕਰੇ, ਕੋਈ ਮਸਲਾ ਨਹੀਂ, ਜਿਹੜਾ ਮਰਜ਼ੀ ਆ ਕੇ ਚੈੱਕ ਕਰੇ। ਅਤੇ ਇਹ ਜਿਹੜਾ ਇਹ ਠੇਕੇਦਾਰ 'ਤੇ ਕਿਉਂ ਪਾਉਂਦੇ ਆ ਬਈ? ਪੈਸੇ ਤਾਂ ਤੁਸੀਂ ਲੈਂਦੇ ਆ ਵਿੱਚੋਂ, ਤੁਹਾਡੇ ਅਦਾਰੇ ਲੈਂਦੇ ਆ, ਉਹ ਪਰਸੈਂਟੇਜਾਂ ਦਈਏ ਜਾਂ ਕੰਮ ਸਹੀ ਕਰੀਏ। ਇਹ ਐਸੇ ਲੋਕ ਐਸੇ ਬਦਬਖਤ ਆ, ਫਿਰ ਝੂਠ ਬੋਲਦੇ ਆ, ਆਵਾਮ ਨੂੰ ਜ਼ਲੀਲ ਕਰਦੇ ਆ। ਇਹ ਜਿਹੜੀਆਂ ਸੜਕਾਂ 'ਤੇ ਤੁਸੀਂ ਅਰਬਾਂ ਰੁਪਏ ਲਾਏ ਹੋ ਨਾ ਅਤੇ ਅੱਜ ਰੋੜੀਆਂ ਫਿਰਦੀਆਂ ਸਲਾਬ ਦੇ ਵਿੱਚ, ਉਹ ਤੋਂ ਬਿਹਤਰ ਆ ਤੁਸੀਂ ਉਹ 5-7 ਸਾਲ 10 ਸਾਲ ਸੜਕਾਂ ਨਾ ਬਣਾਓ, ਡੈਮ ਬਣਾ ਲਓ। ਇਹ ਜਿਹੜੀ ਤੁਸੀਂ ਤਰੱਕੀ ਕੀਤੀ ਹੈ ਨਾ ਪਾਕਿਸਤਾਨ ਦੀ, 4 ਸੜਕਾਂ ਖਿੱਚ ਕੇ, ਅਤੇ ਉਹ ਵੀ ਸਲਾਬ ਵਿੱਚ ਰੁੜ ਜਾਂਦੀਆਂ ਪੈਸੇ ਲੈ ਕੇ, ਅਤੇ ਉਹ ਸੜਕਾਂ ਦੇ ਪਰਸੈਂਟੇਜਾਂ ਲਈਆਂ ਨਾ ਤੁਸੀਂ ਭਾਈ ਡੈਮ ਬਣਾ ਲਓ। ਕਿਉਂਕਿ ਡੈਮ 'ਤੇ ਅਗਰ ਪਰਸੈਂਟੇਜਾਂ ਦੇਵੋਗੇ ਠੇਕੇਦਾਰ, ਅਤੇ ਉਹ ਤਾਂ ਪਹਿਲੀ ਦਫਾ ਹੀ ਪਤਾ ਚੱਲ ਜਾਣਾ ਜਦੋਂ ਡੈਮ ਟੁੱਟ ਕੇ ਅਤੇ ਉਹ ਗਿਆ, ਸਿਆਸਤਦਾਨਾਂ ਦੀ ਅਤੇ ਬਾਕੀਆਂ ਦੀ ਸਭ ਦੀ ਕਾਰਕਰਦਗੀ ਨਜ਼ਰ ਆ ਜਾਣੀ ਹੈ ਸੜਕਾਂ 'ਤੇ। ਕਿਉਂਕਿ ਇਹ ਬਹਾਨਾ ਹੋ ਜਾਂਦਾ ਵੀ ਸੈਲਾਬ ਆ ਗਿਆ, ਚਲੋ ਰੁੜ ਗਈਆਂ ਹੈ। ਉੱਥੇ ਤਾਂ ਚੱਲਣਾ ਨਹੀਂ ਹੈਗਾ ਹਿਸਾਬ, ਕਿਉਂਕਿ ਉਹ ਤਾਂ ਬਣਨਾ ਹੀ ਪਾਣੀ ਵਾਸਤੇ ਆ, ਅਤੇ ਉਹ ਕਰਪਸ਼ਨ ਨਾਲ ਬਣਿਆ ਹੋਇਆ ਤਾਂ ਮਾਸ਼ਾਅੱਲਾ ਪਹਿਲੀ ਦਫਾ ਹੀ ਰੁੜ ਜਾਣਾ ਉਹ ਸਾਰੇ ਜਿਹੜੇ ਆ ਨਾ ਪਤਾ ਲੱਗ ਜਾਣੇ ਆ। ਇਸ ਲਈ ਸਾਡਾ ਕਿਸੇ ਮੁਲਕ ਨਾਲ ਕੋਈ ਮੁਕਾਬਲਾ ਨਹੀਂ ਹੈਗਾ। ਜਦ ਤੱਕ ਸਾਡੇ ਮੁਲਕ ਦੇ ਵਿੱਚ ਅੰਦਰੂਨੀ ਤਰੱਕੀ ਨਹੀਂ ਹੁੰਦੀ, ਅੰਦਰੂਨੀ ਕਰਪਸ਼ਨ ਨਹੀਂ ਖ਼ਤਮ ਹੁੰਦੀ, ਅੰਦਰੂਨੀ ਇਦਾਰੇ ਆਪਣੇ ਕੰਮ ਨਾਲ ਕੰਮ ਰੱਖਣ ਜੋਗੇ ਨਹੀਂ ਹੁੰਦੇ ਨਾ, ਉਸ ਟਾਈਮ ਤੱਕ ਅਸੀਂ ਇੰਡੀਆ ਨਾਲ ਕੀ, ਅਸੀਂ ਬੰਗਲਾਦੇਸ਼ ਨਾਲ ਮੁਕਾਬਲਾ ਨਹੀਂ ਕਰ ਸਕਦੇ। ਇਹ ਗੱਲ ਸਮਝ ਨਹੀਂ ਆਉਂਦੀ ਇਹਨਾਂ ਨੂੰ। ਉਹ ਮੁਲਕ ਨਾਲ ਗੱਦਾਰ ਆ, ਉਹ ਮੁਲਕ ਨਾਲ ਜਿਹੜਾ ਨਾ ਮੁਲਕ ਨੂੰ ਉਹਨੇ ਮੁਲਕ ਉੱਤੇ ਹਮਲਾ ਕਰਤਾ, ਮੁਲਕ ਦੀ ਉਹਨੇ ਪਤਾ ਨਹੀਂ ਕਿਹੜੀ ਕਿਹੜੀ ਸ਼ਹਿ ਤੋੜਤੀ ਪਈ। ਤੁਸੀਂ ਆਪਣੇ ਆਪ ਨੂੰ ਅੰਦਰੋਂ ਸਟਰੋਂਗ ਕਰੋ ਨਾ, ਇਹ ਕੰਮ ਤੁਸੀਂ ਕਰ ਨਹੀਂ ਸਕਦੇ। ਸਾਡੇ ਮੁਲਕ ਦੇ ਵਿੱਚ ਅੰਦਰੂਨੀ ਇੰਨੀ ਤੋੜ ਫੋੜ ਆ, ਇੰਨਾ ਕੁਛ ਆ, ਇਹ ਕਿਹਦੀ ਵਜ੍ਹਾ ਨਾਲ ਆ? ਇਹ ਉਹਨਾਂ ਲੋਕਾਂ ਦੀ ਵਜ੍ਹਾ ਨਾਲ ਜਿਨ੍ਹਾਂ ਨੇ ਆਪਣਾ ਕੰਮ ਨਹੀਂ ਕੀਤਾ ਸਹੀ। ਅਗਰ ਅੱਜ ਕਿਸੇ ਮੁਲਕ ਦੇ ਕਿਸੇ ਕੋਨੇ 'ਤੇ ਦਹਿਸ਼ਤਗਰਦੀ ਆ, ਲੋਕ ਮਰ ਰਹੇ ਆ, ਇੱਕ ਦੂਜੇ ਦੇ ਗਲੇ ਕੱਟ ਰਹੇ ਆ, ਇਹ ਮਹਿਰੂਮੀ ਦੀ ਵਜ੍ਹਾ ਨਾਲ ਆ।
ਕਿ ਅਗਰ ਅਸੀਂ ਆਪਣੇ ਲੋਕਾਂ ਨੂੰ ਅੱਛੇ ਤਰੀਕੇ ਨਾਲ ਟਰੀਟ ਕਰੀਏ, ਉਹਨਾਂ ਦੀ ਭਲਾਈ ਵਾਸਤੇ ਕੰਮ ਕਰੀਏ, ਉਹਨਾਂ ਦੀ ਤਾਲੀਮ ਦਾ ਨਿਜ਼ਾਮ, ਸਿਹਤ ਦਾ ਨਿਜ਼ਾਮ, ਉਹਨਾਂ ਦੀ ਰੋਜ਼ਗਾਰ ਦਾ ਮਸਲਾ ਹੱਲ ਕਰੀਏ, ਤਾਂ ਫਿਰ ਜਿਹੜਾ ਬੰਦਾ ਵੀ ਬਈ ਇਹ ਕੰਮ ਕਰੇ, ਕਤਲੋ ਗਾਰਤ, ਦਹਿਸ਼ਤਗਰਦੀ, ਉਹ ਬਿਲਕੁਲ ਸਜ਼ਾ ਦਾ ਹੱਕਦਾਰ ਆ। ਜਦੋਂ ਇਹ ਚੀਜ਼ਾਂ ਤਾਂ ਹੈ ਨਹੀਂ, ਰਿਆਸਤ ਆਪਣੀ ਜ਼ਿੰਮੇਵਾਰੀ ਤਾਂ ਪੂਰੀ ਕਰਨਾ ਚਾਹੁੰਦੀ ਨਹੀਂ, ਉਹ ਸ਼ਹਿਰੀ ਨੂੰ ਕਹਿੰਦੀ ਹੈ ਵੀ ਤੂੰ ਆਪਣੀ ਜ਼ਿੰਮੇਵਾਰੀ ਪੂਰੀ ਕਰ। ਇਹ ਕਿਸ ਤਰ੍ਹਾਂ ਹੋ ਸਕਦਾ ਕਿ ਮੈਨੂੰ ਰੋਟੀ ਨਾ ਲੱਭੇ ਅਤੇ ਮੈਂ ਜ਼ਿੰਮੇਵਾਰੀਆਂ ਸਾਰੀਆਂ ਪੂਰੀਆਂ ਕਰ ਰਿਹਾ ਹੋਵਾਂ, ਅਤੇ ਅਦਾਰੇ ਜਿਹੜੇ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ, ਮੁਲਕ ਦੀਆਂ ਜ਼ਿੰਮੇਵਾਰੀਆਂ, ਉਹ ਮੁਲਕ ਪੂਰੀ ਨਾ ਕਰ ਸਕੇ। ਮੁਲਕ ਕਹੇ ਜੀ ਮੇਰਾ ਤਾਂ ਫਰਜ਼ ਹੀ ਕੋਈ ਨਹੀਂ ਹੈਗਾ। ਅਸੂਲੀ ਤੌਰ 'ਤੇ ਕਾਨੂੰਨ ਇਹ ਵੀ ਹੋਣਾ ਚਾਹੀਦਾ ਕਿ ਅਗਰ ਸਾਡੀਆਂ ਸਾਰੀਆਂ ਜ਼ਰੂਰਤਾਂ, ਰੋਜ਼ਗਾਰ ਦਾ ਮਸਲਾ, ਤਾਲੀਮ ਦਾ ਮਸਲਾ, ਸਿਹਤ ਦਾ ਮਸਲਾ ਹੱਲ ਹੋ ਰਿਹਾ ਹੋਵੇ, ਅਤੇ ਫਿਰ ਰਿਆਸਤ ਵੀ ਸਾਨੂੰ ਪੁੱਛਣ ਜੋਗੀ ਆ ਨਾ। ਪਹਿਲੇ ਜ਼ਮਾਨਿਆਂ ਦੇ ਬਾਦਸ਼ਾਹ ਇਹ ਸੀ ਨਾ, ਸਾਡੇ ਮੁਲਕ 'ਚ ਵੀ ਬਾਦਸ਼ਾਹੀ ਨਿਜ਼ਾਮ ਆ ਕਿ ਅਗਰ ਇੱਕ ਰਿਆਸਤ ਆਪਣੀਆਂ ਜ਼ਿੰਮੇਵਾਰੀਆਂ ਔਰ ਸਾਨੂੰ ਇਸਲਾਮੀ ਸ਼ਰੀਅਤ ਵੀ ਇਹੀ ਕਹਿੰਦੀ ਹੈ ਵੀ ਪੂਰੀਆਂ ਕਰ ਰਹੀ ਹੈ, ਤਾਂ ਸਾਡਾ ਫਰਜ਼ ਆ ਅਸੀਂ ਉਹਦੀ ਗੱਲ ਮੰਨੀਏ। ਜਦੋਂ ਰਿਆਸਤ ਹੀ ਨਹੀਂ ਮੰਨ ਰਹੀ, ਕੋਈ ਕੰਮ ਕਰਨ ਨੂੰ ਰਾਜ਼ੀ ਨਹੀਂ ਹੈਗੀ ਰਿਆਸਤ ਕਿਆ ਹੁੰਦੀ ਆ? ਰਿਆਸਤ ਬਸ ਇਹ ਸਿਰਫ ਪਾਕਿਸਤਾਨ ਲਿਖਣ ਨਾਲ ਰਿਆਸਤ ਨਹੀਂ ਬਣ ਜਾਂਦੀ। ਇਹ ਜਿੰਨੇ ਅਦਾਰੇ ਆ ਸਭ ਰਿਆਸਤ, ਇਹ ਸਾਰੇ ਰਿਆਸਤ ਆ ਜਿਨ੍ਹਾਂ ਨੂੰ ਗੈਰਤ ਹੀ ਕੋਈ ਨਹੀਂ ਹੈਗੀ। ਅਗਰ ਇੱਕ ਅਦਾਰੇ ਦਾ ਇੱਕ ਚਪੜਾਸੀ ਵੀ ਬੇਗੈਰਤੀ ਕਰਦਾ ਨਾ ਕਿਸੇ ਕਿਸਮ ਦੀ ਵੀ, ਤਾਂ ਉਹ ਪੂਰਾ ਅਦਾਰਾ ਜ਼ਿੰਮੇਦਾਰ ਹੁੰਦਾ। ਲੇਕਿਨ ਸਾਡੇ ਨਹੀਂ, ਉਹ ਪੂਰੇ ਅਦਾਰੇ ਨੂੰ, ਪੂਰੇ ਪਾਕਿਸਤਾਨ ਦੇ ਲਫ਼ਜ਼ ਨੂੰ ਉਹ ਖਰਾਬ ਕਰ ਰਿਹਾ। ਉਸ ਪਾਸੇ, ਉਸ ਗਰਦਾਰੀ ਵਾਲੇ ਪਾਸੇ ਅਸੀਂ ਨਹੀਂ ਜਾਂਦੇ। ਅਸੀਂ ਜਾਂਦੇ ਹਾਂ ਕੋਈ ਪ੍ਰਾਈਵੇਟ ਬੰਦਾ ਕਿਸੇ ਕਿਸਮ ਦੀ ਗੱਲ ਕਰ ਦੇਵੇ, ਉਹ ਗੱਦਾਰ ਆ। ਇਹ ਜਿਹੜੇ ਹਰ ਟਾਈਮ ਆਪਣੀ ਡਿਊਟੀ ਦੀ ਹਰ ਇੱਕ ਮਿੰਟ ਦੇ ਵਿੱਚ ਮੁਲਕ ਨਾਲ ਗੱਦਾਰੀ ਕਰਦੇ ਆ, ਪੈਸੇ ਲੈਂਦੇ ਆ, ਕਿਸੇ ਦਾ ਕੰਮ ਨਹੀਂ ਕਰਦੇ, ਡਿਊਟੀ ਨੂੰ ਡਿਊਟੀ ਨਹੀਂ ਸਮਝਦੇ, ਆਪਣੇ ਕੰਮ ਨੂੰ ਕਦੇ ਕੰਮ ਨਹੀਂ ਸਮਝਿਆ, ਆਵਾਮ ਨੂੰ ਜ਼ਲੀਲ ਕਰਨਾ। ਇੰਝ ਗੱਲ ਕਰਨਗੇ ਜਿਵੇਂ ਇਹ ਨਵਾਬ ਲੱਗੇ ਹੋਏ ਸਾਡੇ 'ਤੇ, ਹਾਲਾਂਕਿ ਇਹ ਨੌਕਰ ਆ। ਠੀਕ ਆ, ਰਿਆਸਤ ਅਗਰ ਇਹ ਗੱਲ ਕਹਿੰਦੀ ਹੈ ਤਾਂ ਫਿਰ ਇਹੀ ਤਾਂ ਮਸਲਾ ਵਾ ਕਿ ਸਾਡੇ ਬਲੋਚਿਸਤਾਨ 'ਚ ਦਹਿਸ਼ਤਗਰਦੀ ਆ। ਉੱਥੇ ਮੈਨੂੰ ਇਹ ਸਮਝ ਨਹੀਂ ਆਉਂਦੀ ਬਈ ਇੰਡੀਆ ਕਿੰਨਾ ਸਫ਼ਰ ਤੈਅ ਕਰਕੇ ਇੰਡੀਆ ਦੇ ਏਜੰਟ ਇੰਡੀਆ ਉੱਥੇ ਪਹੁੰਚ ਜਾਂਦਾ, ਸਾਡੀਆਂ ਏਜੰਸੀਆਂ, ਸਾਡੇ ਲੋਕ ਉੱਥੇ ਨਹੀਂ ਪਹੁੰਚ ਸਕਦੇ ਉਹਨਾਂ ਲੋਕਾਂ ਤੱਕ। ਇਹ ਸਭ ਤੋਂ ਬੜੀ ਹੈਰਤ ਦੀ ਗੱਲ ਆ ਨਾ ਕਿ ਦੂਸਰਾ ਮੁਲਕ ਉੱਥੇ ਆ ਕੇ ਬਾਰਡਰ ਕਰਾਸ ਵੀ ਕਰਦਾ, ਫੰਡਿੰਗ ਵੀ ਕਰਦਾ, ਸਾਰਾ ਕੁਛ ਕਰਦਾ, ਲੇਕਿਨ ਸਾਡੇ ਅਦਾਰਿਆਂ ਨੂੰ ਪਤਾ ਨਹੀਂ ਹੁੰਦਾ। ਸਾਡੇ ਅਦਾਰੇ ਜਿਹੜੇ ਨਾ ਉਹ ਬਾਅਦ ਵਿੱਚ ਇਲਜ਼ਾਮ ਤਰਾਸ਼ੀ 'ਤੇ ਹੁੰਦੇ ਆ। ਬਈ ਤੁਸੀਂ ਅਗਰ ਆਪਣਾ ਕੰਮ ਸਹੀ ਕਰੋ, ਤੁਸੀਂ ਉਹਨਾਂ ਲੋਕਾਂ ਨੂੰ ਇੱਕ ਜਗ੍ਹਾ ਇਕੱਠੇ ਕਰੋ, ਉਹਨਾਂ ਨੂੰ ਆਬਾਦੀਆਂ ਬਣਾ ਕੇ ਦਿਓ, ਉਹਨਾਂ ਨੂੰ ਉਹਨਾਂ ਦੀਆਂ ਸਹੂਲਤਾਂ ਦਿਓ, ਫਿਰ ਉਹ ਲੋਕ ਅਗਰ ਖ਼ਰਾਬ ਕਰ ਰਹੇ ਆ ਤਾਂ ਬਿਲਕੁਲ ਤੁਸੀਂ ਹੱਕਦਾਰ ਆ ਉਹਨਾਂ ਨੂੰ ਸਹੀ ਕਰਨ ਦੇ। ਫਿਰ ਤੁਹਾਡਾ ਰਿਆਸਤ ਦਾ ਕੰਮ ਆ ਕਿ ਜਿਹੜਾ ਰਿਆਸਤ ਦੇ ਖਿਲਾਫ ਜਾਵੇ, ਰਿਆਸਤ ਬਿਲਕੁਲ ਉਹਦੇ ਨਾਲ ਹਰ ਚੀਜ਼ ਗੰਦਾ ਸਲੂਕ ਕਰ ਸਕਦੀ ਹੈ। ਖਾਲੀ ਇਲਜ਼ਾਮ ਤਰਾਸ਼ੀਆਂ ਨਾਲ ਤਾਂ ਕੰਮ ਨਹੀਂ ਹੁੰਦੇ ਨਾ। ਬਲੋਚਿਸਤਾਨ 'ਚ ਉਹਨਾਂ ਨੂੰ ਨਫ਼ਰਤ ਆ, ਉਹਨਾਂ ਦੇ ਵਿੱਚ ਜਿਹੜੇ ਜਾਹਿਲ ਲੋਕ ਬਾਹਰ ਬੈਠੇ ਉਹਨਾਂ ਨੂੰ ਫੜਵਾਓ। ਅਸਲ ਤਾਂ ਮੇਨ ਹੈੱਡ ਨੂੰ ਚੱਕੋ ਨਾ। ਤੁਸੀਂ ਪਿਆਦਿਆਂ ਨੂੰ ਮਾਰ ਕੇ ਕਿਆ ਲੈਣਾ? ਪਹਿਲੇ ਦੌਰਾਂ ਦੇ ਵਿੱਚ ਜੰਗ ਹੁੰਦੀ ਸੀ, ਉਹ ਸਭ ਤੋਂ ਪਹਿਲੇ ਜਿਹੜਾ ਨਾ ਕੋਸ਼ਿਸ਼ ਉਹਨਾਂ ਦੀ ਇਹ ਹੁੰਦੀ ਸੀ ਕਿ ਜੰਗ ਅਸੀਂ ਮੁਕਾਈਏ, ਜਿਹੜਾ ਨਾ ਮੇਨ ਸਿਪਾਹ ਸਲਾਰ ਨੂੰ ਮਾਰੀਏ। ਮੇਨ ਸਿਪਾਹ ਸਲਾਰ ਮਰੂਗਾ ਅਤੇ ਪਿਛਲੀ ਪਿਆਦਿਆਂ ਨੇ ਆਪੇ ਝੁਕ ਜਾਣਾ। ਸਾਡੇ ਜਿੰਨੇ ਦਹਿਸ਼ਤਗਰਦ ਬਾਹਰ ਬੈਠੇ ਆ, ਜਿਹੜੇ ਬਲੋਚਿਸਤਾਨ 'ਚ ਪੰਜਾਬੀਆਂ ਦੇ ਗਲੇ ਕਟਵਾ ਰਹੇ ਆ, ਉਹ ਬਾਹਰ ਬੈਠੇ ਆ, ਉਹ ਹਕੂਮਤਾਂ ਦੇ ਵਿੱਚ ਆ ਜਾਂਦੇ ਆ। ਉਹਨਾਂ ਨੂੰ ਇਹ MNA MPA ਸੈਨੇਟਰ ਬਣਾ ਕੇ ਲੈ ਆਉਂਦੇ ਆ। ਉਹ 5-7 ਸਾਲ ਇੱਥੇ ਲੁੱਟਦੇ ਆ, ਆਪਣੀ ਨੈਟਵਰਕ ਆਪਣਾ ਮਜ਼ਬੂਤ ਕਰਦੇ ਆ, ਅਤੇ ਫੰਡਿੰਗ ਅਗਰ ਲੈਂਦੇ ਆ ਤਾਂ ਹੱਥ ਤਾਂ ਉਹਨਾਂ ਲੋਕਾਂ ਦੇ ਪੈਂਦੇ ਹੁੰਦੇ ਆ, ਉਹੀ ਫੰਡਿੰਗ ਲੈਂਦੇ ਆ। ਗਰੀਬ ਬੰਦੇ ਨੂੰ ਤਾਂ ਉਹ ਚੰਦ ਪੈਸਿਆਂ 'ਤੇ ਤਨਖਾਹ ਦੇ ਕੇ ਮਰਵਾ ਦਿੰਦੇ ਆ। ਉਹੀ ਲੋਕ ਹਕੂਮਤ 'ਚ ਆ ਜਾਂਦੇ ਆ, ਉਹੀ ਲੋਕ ਬਾਹਰ ਬਹਿ ਕੇ ਪਾਕਿਸਤਾਨ ਦੇ ਖਿਲਾਫ ਬਿਆਨ ਦਿੰਦੇ ਆ। ਲੇਕਿਨ ਸਾਡੇ ਅਦਾਰੇ ਨਹੀਂ ਕੁਛ ਕਰਦੇ। ਸਾਡੇ ਅਦਾਰੇ ਕਹਿੰਦੇ ਨਾ 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 ਨਾ, ਉਹਨੂੰ ਫੜੋ ਜਿਹੜਾ ਪਿਆਦਾ ਨਾ, ਉਹਨੂੰ ਮਾਰੋ, ਉਸ ਕੋ ਇਬਰਤ ਦਾ ਨਿਸ਼ਾਨ ਬਣਾ ਦਿਓ। ਉਹ ਉਹਨਾਂ ਨੂੰ ਇੰਨੀ ਤਾਲੀਮ ਹੋਵੇ ਤਾਂ ਉਹ ਕਿਉਂ ਇਹਨਾਂ ਨਾਲ ਲੜਨ? ਤੁਸੀਂ ਇੰਨੀ ਤਾਲੀਮ ਦੇ ਦਿਓ, ਸਕੂਲ ਬਣਾਓ, ਕੋਈ ਕਾਲਜ ਬਣਾਓ ਅੱਛੇ, ਉੱਥੇ ਤਫਰੀਹੀ ਪੁਆਇੰਟ ਬਣਾਓ, ਉਹਨਾਂ ਦੀ ਸਿਹਤ ਦੇ ਨਿਜ਼ਾਮ 'ਤੇ ਕੰਮ ਕਰੋ, ਤਾਲੀਮ ਦੇ ਨਿਜ਼ਾਮ। ਜਿੰਨੀ ਫੋਰਸ ਜਾਂ ਜਿੰਨਾ ਅਸੀਂ ਖਰਚਾ ਇਸ ਸਾਈਡ 'ਤੇ ਕਰਦੇ ਹਾਂ ਨਾ, ਰੋਜ਼ ਮਰਨ ਵਾਲੀ ਸਾਈਡ 'ਤੇ, ਉਹ ਅਸੀਂ ਅਗਰ ਰੋਜ਼ ਤਰੱਕੀ ਵੱਲ ਨੂੰ ਜਾਈਏ ਨਾ,
ਤੇ ਸਾਨੂੰ ਮੇਰੇ ਖਿਆਲ ਸਾਲ ਵੀ ਨਹੀਂ ਲੱਗਣਾ ਤੇ ਅਸੀਂ ਕਿਤੇ ਦੀ ਕਿਤੇ ਪਹੁੰਚ ਜਾਣਾ। ਲੇਕਿਨ ਸਾਡੇ ਅਦਾਰੇ ਇਹ ਸਭ ਜਿਹੜੇ ਆ ਨਾ ਇਲਜ਼ਾਮ ਤਰਾਸ਼ੀ ਤੇ ਕੰਮ ਨਹੀਂ ਕਰਨਾ। ਬਸ ਮੇਨ ਮਕਸਦ ਇਹ ਆ ਕਿ ਅਸੀਂ ਕੰਮ ਨਹੀਂ ਕਰਨਾ। ਕੰਮ ਜਿਹੜਾ ਸਾਡਾ ਨਾ ਉਹ ਸਾਨੂੰ ਕੋਈ ਨਾ ਪੁੱਛੇ। ਇਹ ਅਦਾਰੇ ਆ, ਇਹ ਸਾਡੀਆਂ ਹਕੂਮਤਾਂ ਆਉਂਦੀਆਂ ਵੀ ਉਹੀ ਲੋਕ ਦਹਿਸ਼ਤਗਰਦ ਬਣ ਜਾਂਦੇ ਆ ਅਗਲੀ ਹਕੂਮਤ 'ਚ। ਪਿਛਲੀ ਹਕੂਮਤ 'ਚ ਉਹੀ ਲੋਕ ਜਿਹੜੇ ਹੁੰਦੇ ਆ ਨਾ ਉਹ ਹਾਜੀ ਸਾਹਿਬ ਹੁੰਦੇ ਆ। ਇਵੇਂ ਹੀ ਹੈ ਨਾ, ਸਾਡੇ ਪਹਿਲੇ PTI ਦੇ ਲੋਕ ਸੀ, ਉਹ ਹਕੂਮਤ ਵਿੱਚ ਸੀ, ਉਹ ਬੜੇ ਹਾਜੀ ਸਾਹਿਬ ਸੀ। ਜਿਵੇਂ ਉਹਨਾਂ ਜਿੰਨੇ ਨੇਕ ਬੰਦੇ ਕੋਈ ਨਹੀਂ ਤੇ ਦੁਨੀਆ 'ਤੇ। ਫਿਰ ਉਹਨਾਂ ਦੀ ਹਕੂਮਤ ਗਈ ਤਾਂ ਨੂਨ ਲੀਗ ਦੇ ਆਈ। ਉਸ ਦੌਰ ਦੇ ਵਿੱਚ ਨੂਨ ਲੀਗ ਜਿਹੜੀ ਆ ਜਾਂ PP ਉਹ ਕੰਮ ਨਹੀਂ ਕਰ ਸਕਦੇ। ਤੇ ਉਹਦੇ ਤੋਂ ਬਾਅਦ ਜਿਹੜਾ ਨਾ ਉਹ ਥੱਲੇ ਆ ਤੇ ਇਹ ਉੱਤੇ ਆ। ਚਿਹਰੇ ਉਹੀ ਆ ਸਾਰੇ, ਕੰਮ ਉਹੀ ਆ ਸਾਰੇ, ਲੇਕਿਨ ਆਵਾਮ ਜਿਹੜੀ ਆ ਉਹ ਫੁੱਦੂ ਆ ਬਸ।